ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਜਿੱਥੇ ਹੋ ਹੱਸਦੇ ਰਹੋ, ਵੱਸਦੇ ਰਹੋ। ਅੱਜ ਸਾਰੇ ਅਸੀਂ ਆਪਣੇ ਧਰਮਾਂ ਦੇ ਬੇਲੀਆਂ ਨੂੰ ਇਸ ਲਈ ਸਲਾਮ ਭੇਜਿਆ, ਸਲਾਮਤੀ ਭੇਜੀ ਤੁਹਾਡੇ ਉੱਤੇ ਕਿ ਪੰਜਾਬ ਵਿੱਚ ਇੱਕ ਮਸਲਾ ਜਿਹੜਾ ਹੈ ਨਾ ਉਹ ਚੱਲ ਪਿਆ ਇੱਥੇ। ਇਹਦਾ ਤਾਲੁਕ ਦੱਸਾਂਗੇ ਕਿ ਇਸਲਾਮਾਂ ਦੇ ਨਾਲ ਅਤੇ ਦੁਆਵਾਂ ਦੇ ਨਾਲ ਉਹਦਾ ਕੀ ਤਾਲੁਕ ਹੈ ਬਾਅਦ ਵਿੱਚ। ਲੇਕਿਨ ਪਹਿਲੇ ਮਸਲਾ ਸੁਣ ਲਓ, ਫਿਰ ਸ਼ਾਇਦ ਤੁਸੀਂ ਰਿਲੇਟ ਕਰ ਪਾਓ, ਜਿੱਥੇ ਵੀ ਇੰਡੀਅਨ ਪੰਜਾਬ ਵਾਲੇ ਨੇ ਜਾਂ ਪੰਜਾਬੀ ਜਿਹੜਾ ਕੈਨੇਡਾ ਰਹਿੰਦਾ ਨਾ ਖਾਸ ਤੌਰ 'ਤੇ, ਉਹ ਰਿਲੇਟ ਕਰ ਸਕਦਾ। ਪੰਜਾਬ ਵਿੱਚ ਜ਼ਰਈ ਟੈਕਸ ਲੱਗਾ ਸੀ, ਉਹਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੰਨੀ 'ਚ ਗੱਲ ਹੈ, ਤੁਹਾਨੂੰ ਸਮਝ ਆ ਗਈ ਹੋਏਗੀ। ਪਹਿਲੇ ਚੋਈ ਸਾਹਿਬ ਕੋਲੋਂ ਪੁੱਛ ਲਈਏ। ਚੋਈ ਸਾਹਿਬ ਦੱਸੋ, ਹਾਂਜੀ, ਲੇਕਿਨ ਤਫਸੀਲ ਦੱਸੋ ਪਹਿਲੇ। ਕੋਸ਼ਿਸ਼ ਕੀਤੀ ਗਈ, ਲੇਕਿਨ ਉਹ ਹੂੰ ਕੋਸ਼ਿਸ਼ ਇੱਕ ਦਿਨ ਲਈ ਵੀ ਨਹੀਂ ਚੱਲ ਸਕੀ। ਅਗਲੇ ਹਾਂ ਦਿਨ ਦੁਬਾਰਾ ਉਹ ਜਿਹੜਾ ਨਾ ਉਹ ਹੂੰ ਰਿਵਾਈਵ ਹੋ ਗਿਆ। ਹੂੰ ਤੇ ਇਹਦੇ 'ਚ ਮਤਲਬ ਗੱਲਾਂ ਜ਼ਾਰਾ ਦੋ ਤਿੰਨ। ਇੱਕ ਤਾਂ ਇਹ ਕਿ ਜਿਹੜੀ ਪਾਰਲੀਮੈਂਟਰੀ ਸੁਪਰੀਮੇਸੀ ਆ, ਉਹ ਲੱਗਾ ਕਿ ਸ਼ਾਇਦ ਪਾਰਲੀਮੈਂਟਰੀ ਸੁਪਰੀਮੇਸੀ ਜਿਹੜੀ ਸੂਬਾਈ ਅਸੈਂਬਲੀ ਪੰਜਾਬ ਦੀ, ਉਹਨੇ ਕੋਈ ਆਪਣੇ ਆਪ ਨੂੰ ਰਿਜ਼ਲਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹ ਕੰਮ ਇੱਕ ਦਿਨ ਹੀ ਚੱਲਿਆ। ਹੂੰ ਉਹਦੀ ਹੁਣ ਮੇਰੇ ਖਿਆਲ ਪਹਿਲਾਂ ਮੈਂ ਥੋੜ੍ਹੀ ਤਫਸੀਲ ਦੱਸ ਦਿਆਂ, ਫਿਰ ਹਾਂ, ਉਸ ਉਹ 'ਤੇ ਗੱਲ ਦੱਸ। ਕਰਦੇ ਹਾਂ। ਉਹ ਇਹ ਕਿ ਐਸੀ ਹਫਤੇ ਪੀਰ ਵਾਲੇ ਦਿਨ ਪੰਜਾਬ ਅਸੈਂਬਲੀ ਨੇ ਸਪੀਕਰ ਨੇ ਇੱਕ ਰੂਲਿੰਗ ਦਿੱਤੀ। ਇੱਕ MP ਨੇ ਜ਼ਾਹਰ ਉਹਦੇ ਉੱਤੇ ਇੱਕ ਕੋਈ ਮੋਸ਼ਨ ਵਗੈਰਾ ਪਾਈ ਸੀ ਕਿ ਜਿਹੜਾ ਪੰਜਾਬ ਗੌਰਮੈਂਟ ਨੇ ਪਿਛਲੇ ਸਾਲ ਟੈਕਸ ਦੇ ਨੋਟੀਫਿਕੇਸ਼ਨ ਕੀਤੇ ਨੇ, ਜ਼ਰਈ ਟੈਕਸ ਦੇ ਦੋ ਨੋਟੀਫਿਕੇਸ਼ਨ, ਉਹ ਉਹਨਾਂ ਨੇ ਕਿਹਾ ਜੀ ਕਿ ਇਹ ਨਲ ਐਂਡ ਵਾਈਡ ਕਰਾਰ ਦਿੱਤੇ ਜਾਣ, ਕਿਉਂਕਿ ਇਹ ਅਸੈਂਬਲੀ 'ਚ ਨਹੀਂ ਲੈ ਕੇ ਆਏ। ਇਹਨਾਂ ਨੇ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਜ਼ਰਈ ਟੈਕਸ ਲਾਇਆ। ਤੁਹਾਨੂੰ ਪਤਾ ਨਾ, ਜ਼ਰੀ ਟੈਕਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੁੰਦਾ ਸੀ, ਉਹਨੂੰ ਜਿਹੜੇ ਉਹ ਨੰਬਰਦਾਰ ਇਕੱਠਾ ਕਰਦੇ ਸੀ ਪਿੰਡਾਂ ਦੇ ਵਿੱਚ, ਇਕੱਠਾ ਕਰਕੇ ਥੋੜਾ ਜਮ੍ਹਾਂ, ਉਹ ਥੋੜਾ ਅਭਿਆਨਾਂ ਨੂੰ ਕਹਿੰਦੇ ਨੇ, ਕੁਛ ਹੋਰ ਵੀ ਕਹਿੰਦੇ ਨੇ ਉਹਨੂੰ ਨਾਮ ਪੰਜਾਬੀ 'ਚ। ਤੇ ਉਹ ਥੋੜਾ ਜਿਹਾ ਹੁੰਦਾ ਵਾ, ਉਹ ਇਕੱਠਾ ਕਰਕੇ ਉਹ ਨੰਬਰਦਾਰ ਦੇ ਫਿਰ ਅੱਗੇ ਜਮ੍ਹਾਂ ਕਰਾਉਂਦਾ ਸੀ ਰੈਵਨਿਊ ਨੂੰ। ਪਹਿਲਾਂ ਤਾਂ ਉਹ ਹੁੰਦਾ ਸੀਗਾ, ਤੇ ਜ਼ਰੀ ਟੈਕਸ ਉਸ ਤਰ੍ਹਾਂ ਤਾਂ ਨਹੀਂ ਹੁੰਦਾ ਸੀ। ਔਰ ਜ਼ਰੀ ਟੈਕਸ, ਜਦੋਂ ਵੀ ਜ਼ਰੀ ਟੈਕਸ ਦੀ ਗੱਲ ਹੋਈ ਆ, ਤੇ ਜਿਹੜੇ ਜ਼ਰਾਈ ਅਸੈਂਬਲੀਆਂ ਦੇ ਵਿੱਚ MN MP ਬੈਠੇ ਨੇ, ਜਿਨ੍ਹਾਂ ਦਾ ਇਸ ਪੇਸ਼ੇ ਨਾਲ ਵਿਵਸਥਾ ਨੇ, ਉਹ ਹਮੇਸ਼ਾ ਮੁਖਾਲਫਤ ਵੀ ਕਰਦੇ ਰਹੇ। ਉਹਨਾਂ ਨੇ ਇਸ ਕੰਮ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਲੇਕਿਨ ਬਹਰਹਾਲ ਜ਼ਰੀ ਟੈਕਸ ਪਿਛਲੇ ਸਾਲ ਲੱਗਾ ਸੀ, ਕਿਉਂਕਿ IMF ਵਗੈਰਾ ਨੇ, ਜਿਹੜੇ ਇੰਟਰਨੈਸ਼ਨਲ ਅਦਾਰੇ, ਉਹ ਸਾਨੂੰ ਕਹਿ ਰਹੇ ਸੀ ਕਿ ਇਹਨਾਂ ਨੂੰ ਤੁਸੀਂ ਇਹ 'ਚ ਵੀ ਰਿਫਾਰਮਸ ਕਰੋ, ਆਪਣੀ ਟੈਕਸੇਸ਼ਨ ਨੈਟ ਨੂੰ बढ़ाओ। ਅੱਛਾ, ਉਹ ਗੱਲ ਸਪੀਕਰ ਦੇ ਸਾਹਮਣੇ ਆਈ। ਇੱਕ MP ਨੇ ਜ਼ਾਹਰ ਮੋਸ਼ਨ ਟੇਬਲ ਕੀਤੀ ਹੋਈ ਸੀ, ਅਤੇ ਸਪੀਕਰ ਨੇ ਕਿਹਾ ਹਾਂ ਬਿਲਕੁਲ, ਇਹ ਤਾਂ ਨੋਟੀਫਿਕੇਸ਼ਨ ਜਿਹੜੇ ਠੀਕ ਨਹੀਂ ਆਇਆ। ਅਤੇ ਕਿਉਂਕਿ ਜਿਹੜਾ ਟੈਕਸੇਸ਼ਨ ਆ, ਉਹ ਫੈਡਰਲ ਟੈਕਸੇਸ਼ਨ ਸਿਰਫ ਪਾਰਲੀਮੈਂਟ ਹਾਊਸ ਦਾ ਕੰਮ ਆ, ਨੈਸ਼ਨਲ ਅਸੈਂਬਲੀ ਦਾ, ਸੈਨੇਟ ਦਾ ਵੀ ਨਹੀਂ। ਔਰ ਸੂਬਾਈ ਜਿਹੜਾ ਹੁੰਦਾ ਉਹ ਸੂਬਾਈ ਅਸੈਂਬਲੀ ਦਾ ਕੰਮ ਹੁੰਦਾ। ਇਹ ਜਿਹੜੀ ਹੁਕੂਮਤ ਆ ਕੋਈ ਵੀ, ਉਹ ਟੈਕਸ ਨਹੀਂ ਲਾ ਸਕਦੀ, ਔਰ ਫਾਈਨਾਂਸ ਬਿੱਲ ਦੇ ਜ਼ਰੀਏ ਟੈਕਸ ਲੱਗਦਾ। ਤੇ ਸਪੀਕਰ ਨੇ ਉਹ ਨੋਟੀਫਿਕੇਸ਼ਨ ਸਾਰੇ ਉਡਾ ਤੇ। ਉਹਨਾਂ ਨੇ ਕਿਹਾ ਜੀ ਕਿ ਇਹ ਚੂੰਕਿ ਇਹਨਾਂ ਨੇ ਜਿਹੜਾ ਪਿਛਲੇ ਸਾਲ ਦਾ ਬਜਟ ਸੀਗਾ 2025-26 ਵਾਲਾ, ਉਹਦੇ ਵਿੱਚ ਇਹਨਾਂ ਨੇ ਇਹ ਫਾਈਨਾਂਸ ਬਿੱਲ ਸ਼ਾਮਲ ਨਹੀਂ ਕੀਤਾ ਸੀ, ਔਰ ਟੇਬਲ ਵੀ ਨਹੀਂ ਕੀਤਾ ਅਸੈਂਬਲੀ 'ਚ। ਉਹ ਨੋਟੀਫਿਕੇਸ਼ਨ ਇੱਕ ਹੋਇਆ ਉਸ ਬਜਟ ਤੋਂ ਪਹਿਲਾਂ, ਅਤੇ ਇੱਕ ਹੋਇਆ ਸਤੰਬਰ ਦੇ ਵਿੱਚ, ਦੋ ਨੋਟੀਫਿਕੇਸ਼ਨ ਹੋਏ ਸੀ। ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਜਿਸ ਡੇਟ ਤੋਂ ਜਾਰੀ ਹੋਈ ਸੀ ਉਸ ਡੇਟ ਤੋਂ ਖਤਮ, ਬਲਕਿ ਇਹ ਕਿ ਜਿਹੜਾ ਇਕੱਠਾ ਕੀਤਾ ਜਾਏ ਉਹ ਵੀ ਜਿਹੜਾ ਉਹਦਾ ਲੋਕਾਂ ਨੂੰ ਵਾਪਸ ਕੀਤਾ ਜਾਏ। ਉਹ ਬੜੀ ਲੈਂਡਮਾਰਕ ਰੂਲਿੰਗ। ਉਹਦੇ 'ਤੇ ਪ੍ਰੈਸ ਨੇ ਵੀ ਬੜਾ ਲਿਖਿਆ। ਲੋਕਾਂ ਨੇ ਕਿਹਾ ਜੀ ਪਾਰਲੀਮੈਂਟਰੀ ਸੁਪਰੀਮੇਸੀ, ਬਾਕੀ ਸਪੀਕਰ ਨੇ ਐਜ਼ਰਟ ਕੀਤੀ ਹੈ, ਲੇਕਿਨ ਉਹ 24 ਘੰਟੇ ਵੀ ਸਸਟੇਨ ਨਹੀਂ ਕਰ ਸਕੀ। ਅਗਲੇ ਦਿਨ ਹੀ ਇਜਲਾਸ ਹੋਇਆ, ਅਤੇ ਲਾਅ ਮਿਨਿਸਟਰ ਨੇ ਉਹਨੂੰ ਜਿਹੜਾ ਪੀਰੀਅਡ ਸੀ ਪੇਸ਼ ਨਾ ਕਰਨੇ ਦਾ, ਉਹਨੂੰ ਕਹਿੰਦੇ ਪਾਰਲੀਮੈਂਟਰੀ ਲੈਂਗੁਏਜ ਕੰਡੋਨ ਆਫ, ਉਹ ਕੰਡੋਨ ਕੀਤਾ। ਉਹਨੇ ਉਹ ਜਿਹੜੇ ਐਗਜ਼ੈਕਟਿਵ ਆਰਡਰ ਅਸੈਂਬਲੀ ਵਿੱਚ ਟੇਬਲ ਕਰ ਦਿੱਤੇ, ਅਤੇ ਸਪੀਕਰ ਨੇ ਜਿਹੜਾ ਉਹ ਆਪਣਾ ਪਿਛਲੀ ਰੂਲਿੰਗ ਸੀ ਉਹਨੂੰ ਖਤਮ ਕਰ ਦਿੱਤਾ। ਚੋਈ ਸਾਹਿਬ, ਇਹਦੇ 'ਚ ਤਿੰਨ ਮਸਲੇ ਨੇ, ਵਾਰੀ ਰੋਸ਼ਨੀ ਪਾਓ। ਅਭਿਆਨੇ ਦੀ ਗੱਲ ਕੀਤੀ ਸੀ, ਉਹਦੇ 'ਤੇ ਮੈਂ ਬਾਅਦ ਵਿੱਚ ਆਵਾਂ। ਤੁਸੀਂ ਉਹ ਪਹਿਲੀ ਜਿਹੜੀ ਗੱਲ ਕੀਤੀ ਨਾ, ਉਹ ਫੜ ਲਈ ਤੁਸੀਂ। ਅਤੇ ਪਹਿਲੀ ਗੱਲ ਹੈ ਕਿ ਇਹ ਸਪੀਕਰ ਤੇ ਬੜਾ ਪੜ੍ਹਾ ਲਿਖਾ ਆਦਮੀ, ਅਤੇ ਮੈਂਬਰ ਵੀ ਪੜ੍ਹੇ ਲਿਖੇ ਨੇ, PMLN ਦੇ ਨੇ, ਅਤੇ ਇਹਨਾਂ ਨੂੰ ਇੰਨਾ ਨਹੀਂ ਸੀ ਪਤਾ ਕਿ ਕਾਨੂੰਨ ਸਾਜ਼ੀ ਕਿਸ ਤਰ੍ਹਾਂ ਹੁੰਦੀ ਹੈ, ਬਿੱਲ ਕਿਸ ਤਰ੍ਹਾਂ ਆਉਂਦਾ ਹੈ, ਖ਼ਤਮ ਕਰਨਾ ਹੋਵੇ ਕੋਈ ਟੈਕਸ ਕਿਸ ਤਰ੍ਹਾਂ ਹੁੰਦਾ ਹੈ। ਇਹਨਾਂ ਨੂੰ ਪਤਾ ਨਹੀਂ ਸੀ, ਜਾਂ ਇਹਨਾਂ ਨੇ ਸਮਝਿਆ ਕਿ ਸਾਡੇ ਕੋਲ ਤਾਕਤ ਹੀ ਬਹੁਤ ਹੈ, ਅਤੇ ਅਸੀਂ ਤਾਂ ਅੰਨਦਾਤਾ, ਅਤੇ ਜਿਹੜੀ ਸ਼ੈ ਚਾਹੀਏ ਮਲੀਆ ਮੇਡ ਕਰਦੀ। ਨਹੀਂ, ਉਹ ਸਪੀਕਰ ਰੂਲਿੰਗ ਦੇ ਨਾਲ ਆਪਣਾ ਉਹ ਜਿਹੜਾ ਐਗਜ਼ੈਕਟਿਵ ਆਰਡਰ ਖਤਮ ਤਾਂ ਕਰ ਸਕਦਾ, ਲੇਕਿਨ ਉਹ ਜਿਹੜਾ ਗਵਰਨਮੈਂਟ ਨੇ ਆ ਕੇ ਦੁਬਾਰਾ ਕੰਡੋਨ ਕੀਤਾ, ਉਹ ਸਪੀਕਰ ਨੇ ਮੇਰੇ ਖਿਆਲ ਉਹਨਾਂ ਨੂੰ ਇੱਕ ਫੇਵਰ ਦਿੱਤੀ। ਅੱਛਾ, ਉਹ ਅਗਰ ਸਪੀਕਰ ਕਹਿੰਦਾ ਕਿ ਅਸੀਂ ਨਹੀਂ ਕੰਡੋਨ ਕਰਦੇ, ਅਸੈਂਬਲੀ ਕਹਿੰਦੀ, ਤੇ ਹੋ ਸਕਦਾ ਸੀ, ਲੇਕਿਨ ਅਸੈਂਬਲੀ ਨੇ ਉਹਨੂੰ ਆਪਣੀ ਮੈਜੋਰਟੀ ਦੇ ਨਾਲ, ਹਕੂਮਤ ਨੇ ਉਹਨੂੰ ਕੰਡੋਨ ਹੁਣ ਆ ਗਿਆ ਦੂਜਾ, ਕਿ ਇਹ ਕਿਰਾਇਆ ਕਿੰਨੇ ਹਕੂਮਤ ਨੇ, ਹਕੂਮਤ ਕੋ ਕਿਹੜੀ ਮਰੀਮ ਸਾਹਿਬਾ ਦੀ, ਜਾਂ ਇੱਕ ਹੋਰ ਹਕੂਮਤ ਵੀ ਚੱਲਦੀ ਹੈ ਸਾਡੀ ਪਾਕਿਸਤਾਨ ਵਿੱਚ। ਅਪੇਰੈਂਟਲੀ ਤਾਂ ਮਰੀਮ ਸਾਹਿਬਾ ਜ਼ਾਹਰਾ ਹਕੂਮਤ ਦਾ ਨੂੰ ਰੈਵਨਿਊ ਆ ਰਿਹਾ ਸੀ, ਅਤੇ ਪਿੱਛੇ ਫੈਡਰਲ ਹਕੂਮਤ ਵੀ ਹੋ ਸਕਦੀ ਹੈ, ਜਿਹੜੇ ਇੱਥੇ ਬੈਠੇ ਨੇ ਹੋਰ ਵੀ ਹੋ ਸਕਦਾ, ਕਿਉਂਕਿ ਉਹਨਾਂ ਨੂੰ ਵੀ ਸਾਰੀ ਨਜ਼ਰ ਹੈ ਕਿ
ਅਦਾਰਾ IMF ਦੇ ਨਾਲ ਪ੍ਰੋਗਰਾਮ ਵੀ ਹਾਂ ਚਲਾ ਰਹੇ ਬਿਲਕੁਲ ਨੇ, ਚੱਲ ਰਿਹਾ ਤੇ ਬਿਲਕੁਲ। ਉਹ ਪਿੱਛੇ ਹੋ ਸਕਦਾ ਉਹਨਾਂ ਦੀ ਬੈਕਡੋਰ ਤੇ ਗੱਲਬਾਤ ਹੋਈ ਹੋਵੇ ਕਿ ਬਈ ਇਹ ਠੀਕ ਨਹੀਂ ਹੈ, ਤੇ ਉਹ ਤੇ ਤੀਜਾ ਸਵਾਲ ਹੈ ਕਿ ਅਗਰ ਇਹ ਮਰੀਮ ਨੇ ਕੀਤਾ ਕਿ ਵਾਪਸ ਕਰਾਇਆ, ਤੇ ਪਾਰਟੀ ਵਿੱਚ ਕੋਈ ਹਾਰਮਨੀ ਕੋਈ ਨਹੀਂ ਕਿ ਕਦੋਂ ਕਿੰਨੇ ਕਿਹੜੀ ਮੋਸ਼ਨ ਕਿਹੜਾ ਬਿੱਲ ਲੈ ਕੇ ਆਉਣਾ ਹੈ, ਤੇ ਕੋਈ ਉਹ ਕੀ ਹੁੰਦਾ ਚੀਫ ਵੈਬ ਸ਼ੈਬ ਇਹ ਉਹ ਅੱਗੇ ਪਿੱਛੇ ਹਾਊਸ ਆਫ ਦੀ ਲੀਡਰ, ਤੇ ਉਹ ਆਂਦੀ ਨਹੀਂ, ਇਹ ਕੀ ਕਰਦੇ ਨੇ, ਆਪ ਮਸ਼ਾਵਰਤ ਨਹੀਂ ਕਰਦੇ ਆਪਸ ਵਿੱਚ? ਹਾਂ ਬਿਲਕੁਲ, ਇਹ ਮਸ਼ਾਵਰਤ ਦੀ ਕਮੀ ਹੈ। ਪਹਿਲੀ ਗੱਲ ਇਹ ਆ ਕਿ ਹਕੂਮਤ ਦੇ ਕੋਲ ਮੈਜੋਰਿਟੀ ਅਸੈਂਬਲੀ ਦੇ ਵਿੱਚ, ਜ਼ਾਹਰ ਤਦ ਹੀ ਹਕੂਮਤ ਬਣਦੀ ਹੈ, ਤੇ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡਾ ਇਹ ਪ੍ਰੋਸੀਜਰ ਕੀ ਹੈ ਟੈਕਸੇਸ਼ਨ ਦਾ। ਐ ਹੀ ਮੈਂ ਤੇ ਪੁੱਛਿਆ ਬਈ ਤੁਸੀਂ ਜਿਹੜਾ ਅਗਰ ਟੈਕਸ ਲਾਉਣਾ ਵਾ ਤੇ ਤੁਸੀਂ ਪਹਿਲਾਂ ਹੀ ਅਸੈਂਬਲੀ ਲਿਆਓ, ਉਹਨੂੰ ਫਾਈਨਾਂਸ ਬਿੱਲ 'ਚ ਲਿਆਓ। ਅਗਰ ਫਾਈਨਾਂਸ ਬਿੱਲ ਤੁਸੀਂ ਨਹੀਂ ਲੈ ਕੇ ਆ ਸਕਦੇ ਤਾਂ ਉਹਨੂੰ ਕਹਿੰਦੇ ਮਿਨੀ ਬਿੱਲ। ਹਾਂ ਬਿਲਕੁਲ ਠੀਕ ਹੈ ਨਾ, ਉਹ ਮਨੀ ਬਿੱਲ ਇੱਕ ਛੋਟਾ ਜਿਹਾ ਬਿੱਲ ਆ ਜਾਂਦਾ ਆਮ ਰੂਟੀਨ ਦੇ ਵਿੱਚ, ਤੇ ਉਹ ਅਸੈਂਬਲੀ ਉਹਨੂੰ ਪਾਸ ਕਰ ਦੇਗੀ। ਤੁਸੀਂ ਇੱਕ ਗਲਤ ਕੰਮ ਐਗਜ਼ੈਕਟਿਵ ਆਰਡਰ ਨਾਲ ਕਿਉਂ ਕਰ ਰਹੇ? ਮਤਲਬ ਇਹ ਇਹਨਾਂ ਦੀ ਇਸ ਤਰ੍ਹਾਂ ਦੀ ਚੀਜ਼ਾਂ ਕਿ ਜਿਹੜੀਆਂ ਬਗੈਰ ਪੇਪਰ ਵਰਕ ਤੋਂ, ਬਗੈਰ ਹੋਮਵਰਕ ਤੋਂ, ਬਗੈਰ ਡਿਸਕਸ਼ਨ ਤੋਂ ਯਕਦਮ ਇਹਨਾਂ ਨੂੰ ਕਿਸੇ ਨੂੰ ਇੱਧਰੋਂ ਕਿਸੇ ਨੂੰ ਆਉਂਦਾ ਜੀ ਕਿਆ ਕਰਨਾ ਵਾ, ਤੇ ਨਾਲ ਹੀ ਉਹ ਬਗੈਰ ਪ੍ਰੋਪਰ ਪ੍ਰੋਸੀਜਰ ਫਾਲੋ ਕੀਤੇ ਕਰ ਦਿੰਦੇ ਨੇ। ਬਈ ਤੁਸੀਂ ਅਸੈਂਬਲੀ ਤੁਸੀਂ ਲੈ ਕੇ ਆਓ ਤਾਂ ਕਿ ਉਹਦੀ ਪ੍ਰੋਪਰ ਜਿਹੜਾ ਲੀਗਲ ਕਵਰ ਹੋਵੇ, ਉਹਨੂੰ ਜਿਹੜੇ ਲੋਕਾਂ ਦੇ ਇਲੈਕਟਡ ਰਿਪਰੈਜ਼ੈਂਟੇਟਿਵ ਉਹਦੇ ਪਿੱਛੇ ਉਹਦੀ ਤਾਕਤ ਹੋਵੇ, ਉਸ ਲਾਅ ਦੇ ਪਿੱਛੇ, ਉਸ ਬਿੱਲ ਦੇ ਪਿੱਛੇ, ਉਹਨੂੰ ਪ੍ਰੋਪਰ ਜਿਹੜਾ ਫਾਲੋ ਕੀਤਾ। ਚੋਈ ਸਾਹਿਬ ਇਹ ਵੀ ਦੱਸੋ ਕਿ ਜਦੋਂ ਜਨੇਜੋ ਨੇ ਹਕੂਮਤ ਬਣਾਈ ਸੀ ਉਹ 85 ਵਿੱਚ, ਤੁਸੀਂ ਹੈ ਸੋ? ਨਹੀਂ, ਮੈਂ ਦੁਨੀਆ 'ਚ ਇਸ ਤੇ ਹੈ ਸੀ, ਲੇਕਿਨ ਮੈਨੂੰ ਇਤਨਾ ਯਾਦ ਨਹੀਂ। ਤੁਸੀਂ ਜ਼ਰਾ ਨਹੀਂ ਮੈਂ ਤੁਹਾਨੂੰ ਇਸ ਲਈ ਪੁੱਛ ਰਿਹਾ ਕਿ ਤੁਸੀਂ ਸਿਆਣੇ ਬਾਣੇ ਬੰਦੇ ਹੋ, ਤੁਹਾਨੂੰ ਪੰਜਾਬ ਦੀ ਰੈਤਲ ਦਾ ਅਤੇ ਹਰ ਸ਼ਹਿਰ ਦਾ ਪਤਾ ਹੈ। ਉਹ ਜਿਹੜੀ ਗੈਰ ਜਮਾਤੀ ਅਸੈਂਬਲੀ ਆਈ ਸੀ, ਉਹਦੇ 'ਚ ਸਨ ਇੰਡਸਟਰੀਅਲਿਸਟ ਸਨ, ਜਗੀਰਦਾਰ ਸਨ, ਜ਼ਮੀਂਦਾਰ ਸਨ, ਸਰਵਿਸ ਸੈਕਟਰ ਦੇ ਲੋਕ ਸਨ। ਇੱਕ ਐਸੀ ਅਸੈਂਬਲੀ ਸੀ ਕਿ ਉਹ ਸਾਰੀ ਗੈਰ ਜਮਾਤੀ ਸੀ, ਇੱਕੋ ਪਾਰਟੀ 'ਚ ਵੜ ਗਏ ਸੀ। ਬਿਲਕੁਲ ਜ਼ਾਹਰ ਹੈ ਨਾ, ਪੀਪਲਸ ਪਾਰਟੀ ਨੇ ਕੀਤਾ ਸੀ ਬਾਈਕਾਟ। ਹਾਂਜੀ। ਉਸ ਤੋਂ ਬਾਅਦ ਜ਼ਿਆਉਲ ਹਕ ਦੇ ਨਾਲ ਜੋ ਅੱਲਾ ਮੀਆਂ ਨੇ ਕੀਤਾ ਉਹ ਕੀਤਾ। ਉਸ ਮੁਸਲਿਮ ਲੀਗ ਵਿੱਚੋਂ ਜਿਹੜਾ ਜ਼ਮੀਂਦਾਰ ਤਬਕਾ ਸੀ ਨਿਕਲ ਗਿਆ, ਵੱਡਾ ਇੱਕ ਤਬਕਾ, ਅਤੇ ਰਹਿ ਗਈ ਇੰਡਸਟਰੀਅਲਿਸਟਾਂ ਦੀ ਪਾਰਟੀ, ਤਾਜਰਾਂ ਦੀ ਪਾਰਟੀ ਤੇ ਬਿਲਕੁਲ ਇਸ ਤਰ੍ਹਾਂ ਹੈ। ਸਰਵਿਸ ਸੈਕਟਰ ਚਲਾ ਗਿਆ MKM ਦੇ ਕੋਲ, ਹਾਂ ਹੈ, ਅਤੇ ਲੈਂਡ ਲਾਰਡਸ ਦੀ ਪਾਰਟੀ ਬਣ ਗਈ ਪੀਪਲਸ ਪਾਰਟੀ। ਬਿਲਕੁਲ ਪੂਰੀ ਡਿਬੇਟ ਚੱਲੀ ਉੱਥੇ, ਕੋਈ 10 ਸਾਲ ਜ਼ਰੀ ਟੈਕਸ ਲਾਓ ਨਾ ਲਾਓ। ਨਵਾਜ਼ ਸ਼ਰੀਫ ਸਾਹਿਬ ਜਦੋਂ CM ਸਨ ਨਾ ਪੰਜਾਬ ਦੇ, ਬੀਬੀ ਨੂੰ ਕਹਿੰਦੇ ਸਨ ਟੈਕਸ ਕੀ ਨਹੀਂ ਲਾਉਂਦੇ, ਟੈਕਸ ਚੋਰ ਹੋ ਤੁਸੀਂ, ਇਸ ਤਰ੍ਹਾਂ ਹੈ। ਉਹ ਉਸ ਤੋਂ ਬਾਅਦ ਬੀਬੀ ਦੀ ਹਕੂਮਤ ਜਦੋਂ ਆਈ ਅਤੇ ਫਿਰ ਇਹਨਾਂ ਨੇ ਕਿਹਾ ਜੀ ਕਿ ਅੱਛਾ ਅਸੀਂ ਇਹ ਵਾਲਾ ਇੰਡਸਟਰੀਅਲ ਟੈਕਸ ਲਾਵਾਂਗੇ, ਇਹ ਟੈਕਸ ਲਾਵਾਂਗੇ। ਇਸ ਟੈਕਸ ਦੇ ਜ਼ਰੀ ਟੈਕਸ ਦੇ ਉੱਤੇ ਬੜੀਆਂ ਡਿਬੇਟਾਂ ਹੋਈਆਂ, ਅਖਬਾਰਾਂ ਦੇ ਜ਼ਮੀਮੇ ਛਪੇ, ਉਹ ਸੰਡੇ ਮੈਗਜ਼ੀਨ ਪੂਰੇ ਦੇ ਪੂਰੇ ਇੰਟਰਵਿਊਜ਼, ਉਹ ਇਨਵੈਸਟੀਗੇਟਿਵ ਸਟੋਰੀਆਂ, ਵੱਡਾ ਵੱਡਾ ਇਨਵੈਸਟੀਗੇਟਿਵ ਜਰਨਲਿਸਟ ਇਸ ਇਸ਼ੂ ਨੇ ਐਗਰੀਕਲਚਰ ਟੈਕਸ ਨੇ ਕੱਢਿਆ ਇਸ ਤਰ੍ਹਾਂ ਹੀ। ਔਰ ਮੈਨੂੰ ਥੋੜ੍ਹਾ ਇਹ ਵੀ ਯਾਦ ਆ ਰਿਹਾ ਕਿ ਕਿਉਂਕਿ ਇਹ ਛੇੜ ਵੀ ਹੈ ਨਾ ਪੀਪਲਸ ਪਾਰਟੀ ਦੀ, ਕਿਉਂਕਿ ਜਿਹੜਾ ਤੁਸੀਂ ਗੱਲ ਸਾਰਾ ਤੁਸੀਂ ਬੈਕਗਰਾਉਂਡ ਦੱਸਤਾ ਹੁਣ ਤੇ ਕਲੀਅਰ ਕਰ ਦਿੱਤਾ ਕਿ ਪੀਪਲਸ ਪਾਰਟੀ 'ਚ ਐਗਰੀਕਲਚਰਿਸਟ ਬਹੁਤ ਜ਼ਿਆਦਾ ਨੇ, ਉਹ ਸਿੰਧ ਦੇ ਬੜੇ ਬੜੇ ਜ਼ਿਮੀਂਦਾਰ ਉਹਦੇ 'ਚ ਨੇ। ਤੇ MKM ਵਾਲਿਆਂ ਨੇ ਜਦੋਂ ਪੀਪਲਸ ਪਾਰਟੀ ਵਾਲਿਆਂ ਨੂੰ ਛੇੜਨਾ ਹੋਵੇ ਉਹ ਕਹਿੰਦੇ ਨੇ ਜ਼ਰੀ ਟੈਕਸ ਅਕਸਰ ਉਹਨਾਂ ਦੇ ਬਿਆਨ ਆ ਜਾਂਦਾ, ਤੇ ਫਿਰ ਪੀਪਲਸ ਪਾਰਟੀ ਵਾਲੇ ਬੜੇ ਉਹਦੇ 'ਚ ਨਾ ਜਲਦੇ ਬੁੱਝਦੇ ਨੇ, ਤੇ ਜਨਾਬ ਬੜਾ ਗੁੱਸਾ, ਤੇ ਜੇ ਤੋਂ ਤਕਰੀਰਾਂ ਹੋ ਜਾਂਦੀਆਂ ਅਸੈਂਬਲੀ ਦੇ ਵਿੱਚ, ਤੇ ਸਿੰਧ ਅਸੈਂਬਲੀ 'ਚ ਵੀ ਬਿਲਕੁਲ ਇਸ ਤਰ੍ਹਾਂ। ਤੇ ਮਿਆਂ ਸਾਹਿਬ ਨੇ ਦੱਸਿਆ ਨਹੀਂ ਬੀਬੀ ਨੂੰ ਕਿ ਬਈ ਐਗਰੀਕਲਚਰ ਟੈਕਸ ਲਈ ਤੇ ਅਸੀਂ ਕੋਈ 20-25 ਸਾਲ ਜਿਹੜੇ ਲਾਏ ਕਿ ਟੈਕਸ ਲਾਓ, ਹੁਣ ਤੇਰੀ ਅਸੈਂਬਲੀ ਨੇ ਉਹਨੂੰ ਫਾਰਗ ਕਰਤਾ। ਹਾਂ ਬਿਲਕੁਲ, ਉਹ ਸਹੀ ਕਹਿ ਰਹੇ ਤੁਸੀਂ। ਇਹਦਾ ਮਤਲਬ ਹੈ ਕਿ ਪਾਰਟੀ 'ਚ ਕੋਈ ਟਰਾਂਸਫਾਰਮੇਸ਼ਨ ਹੋਈ ਹੈ, ਪੈਵੰਦਕਾਰੀ ਤੇ ਨਹੀਂ ਹੋ ਗਈ ਜ਼ਗੀਰਦਾਰਾਂ ਦੀ? ਨਹੀਂ, ਉਹ ਬਿਲਕੁਲ ਪੈਵੰਦਕਾਰੀ ਤੇ ਹੈ, ਆਉਂਦੇ ਜਾਂਦੇ ਰਹਿੰਦੇ ਨੇ, ਤੇ ਉਹ ਜਿਹੜੇ ਜਗੀਰਦਾਰ ਨੇ ਉਹ ਹਮੇਸ਼ਾ ਜ਼ਰੀ ਟੈਕਸ ਨੂੰ ਉਹ ਨਹੀਂ ਦਿੰਦੇ। ਜ਼ਾਹਰ ਟੈਕਸ ਵੈਸੇ ਪਾਕਿਸਤਾਨ ਇੱਥੇ ਕੋਈ ਨਹੀਂ ਲੋਕ ਦੇਣਾ ਚਾਹੁੰਦੇ ਆਮ ਤੌਰ 'ਤੇ, ਤੇ ਜਿਹੜਾ ਸੈਲਰੀਡ ਕਲਾਸ ਆ ਉਹਨਾਂ ਤੋਂ ਵੀ ਜਿਹੜਾ ਉਹ ਤਾਂ ਕਰ ਲੈਂਦੇ, ਕਿ ਦੇਣਾ ਕਿਉਂ ਨਹੀਂ ਚਾਹੁੰਦਾ, ਜ਼ਿਮੀਂਦਾਰ ਕਿਉਂ ਨਹੀਂ ਦੇਣਾ ਚਾਹੁੰਦਾ? ਕੋਈ ਵੀ ਨਹੀਂ ਜ਼ਿਮੀਂਦਾਰ ਹਮੇਸ਼ਾ ਤੋਂ ਇੱਥੇ, ਮੈਂ ਨੈਸ਼ਨਲ ਅਸੈਂਬਲੀ ਸੈਨੇਟ ਵੀ ਤੁਹਾਨੂੰ ਪਤਾ ਨਿਰਸੇ ਤੋਂ ਕਵਰ ਕਰਦੇ ਹਾਂ, ਕਦੀ ਵੀ ਜਦੋਂ ਜ਼ਰੀ ਟੈਕਸ ਦੀ ਗੱਲ ਆਈ ਲੋਕ ਮੁਖਾਲਫਤ ਕਰਦੇ ਨੇ, ਬੜੀ ਬੜੀ ਤਕਰੀਰਾਂ ਕਰਦੇ ਨੇ ਕਿ ਜੀ ਉਹ ਐਗਰੀਕਲਚਰ ਤਬਾਹ ਹੋ ਜਾਏਗੀ, ਇਹ ਹੋ ਜਾਏਗਾ। ਬਈ ਐਗਰੀਕਲਚਰ ਜਿਹੜਾ ਕਿਸਾਨ ਆ ਉਹਨੂੰ ਤੁਸੀਂ ਇਨਸੈਂਟਿਵ ਦਿਓ, ਠੀਕ ਹੈ, ਉਹ ਅੱਛੇ ਤੋਂ ਅੱਛਾ ਇਨਸੈਂਟਿਵ ਦਿਓ, ਲੇਕਿਨ ਇਹ ਆ ਕਿ ਜਿਹੜਾ ਉਹਦੀ ਜਿਹੜੀ ਇਨਕਮ, ਉਹਦੀ ਜਿਹੜੀ ਟੈਕਸੇਸ਼ਨ ਉਹ ਤਾਂ ਹੋਣੀ ਚਾਹੀਦੀ। ਇੱਕ ਗੱਲ ਦੀ ਤਹਿਕੀਕ ਕਰਨਾ ਚੋਈ ਸਾਹਿਬ, ਉਹ ਜਿਹੜਾ ਅਭਿਆਨਾ ਲਾਇਆ ਸੀ ਪਹਿਲੇ ਗੋਰਿਆਂ ਨੇ ਆ ਕੇ ਨਹਿਰੀ ਨਿਜ਼ਾਮ ਬਣਾਇਆ ਪੰਜਾਬ ਵਿੱਚ ਨਾ, ਜਿਹੜਾ ਪੂਰਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀ ਰਿਫੋਰਮਸ ਕੀਤੀਆਂ ਐਗਰੀਕਲਚਰ ਸੈਕਟਰ ਵਿੱਚ। ਉਹਨੇ ਇੱਕ ਲਾਇਆ ਟੈਕਸ, ਅਭਿਆਨਾ ਦਾ ਟੈਕਸ ਲਾਇਆ, ਉਹਦੇ ਖਿਲਾਫ ਹੋਏ ਬੜੇ ਮੁਜ਼ਾਹਰੇ ਪੰਜਾਬ ਵਿੱਚ।
ਉਹ ਮੁਜ਼ਾਹਰੇ ਵਿੱਚ ਪਹਿਲੀ ਜੰਗੇ ਅਜ਼ੀਮ ਵੀ ਹੋ ਰਹੀ ਸੀ ਅਤੇ ਪੰਜਾਬ ਦੇ 'ਚ ਉਸ ਵਕਤ ਬਿਲਾ ਤਫਰੀਕ ਸਿੱਖ ਹਿੰਦੂ ਅਤੇ ਮੁਸਲਿਮ ਇੱਥੋਂ ਪਹਿਲੀ ਮਾਸ ਮਾਈਗ੍ਰੇਸ਼ਨ ਹੋਈ ਸੀ ਪੰਜਾਬ ਤੋਂ ਨਾਰਥ ਅਮਰੀਕਾ। ਹੁਣ ਉਹ ਕੈਨੇਡਾ ਵਾਲਿਆਂ ਨੂੰ ਸਮਝ ਆ ਗਿਆ ਅੱਛਾ। ਹੈ ਨਾ, ਅਤੇ ਇੰਡੀਅਨ ਪੰਜਾਬ ਵਾਲਿਆਂ ਨੂੰ ਸਮਝ ਆ ਗਿਆ। ਹਾਂ। ਉਹ ਬਿਆਨੇ ਦੀ ਵਜ੍ਹਾ ਤੋਂ ਕਿ ਦੇ ਨਹੀਂ ਸੀ ਸਕਦੇ, ਕੋਈ ਕਹਿਤ ਪੈ ਗਿਆ, ਕਿਸੇ ਕੋਲ ਫਸਲ ਨਹੀਂ ਠੀਕ ਨਹੀਂ ਹੁੰਦੀ, ਛੋਟੇ ਜ਼ਮੀਂਦਾਰ ਸਨ, ਉਹਨਾਂ ਨੇ ਬਿਸਤਰੇ ਚੁੱਕੇ ਅਤੇ ਜਹਾਜ਼ਾਂ 'ਚ ਬਹਿ ਕੇ ਬੈਰੀ ਜਹਾਜ਼ਾਂ 'ਚ ਜਾਂਦੇ ਸਨ ਕਲਕੱਤੇ, ਉੱਧਰ ਟੁਰ ਜਾਂਦੇ ਸਨ ਅਤੇ ਬੜੀ ਸ਼ਾਇਰੀ ਲਿਖੀ ਗਈ ਅਤੇ ਬੜੇ ਦੋਹੜੇ ਲਿਖੇ ਗਏ ਉਸ ਦੌਰ ਦੇ। ਉਹਦੇ 'ਚੋਂ 100 ਬੰਦਾ ਅਗਰ ਗਿਆ ਨਾ, ਉਹਦੇ 'ਚੋਂ 10 ਵਾਪਸ ਆਇਆ। ਅਤੇ ਇਹ ਬੈਕਗਰਾਊਂਡ ਹੈ ਅਭਿਆਨਾਂ ਅਤੇ ਜ਼ਰੀ ਟੈਕਸ ਦਾ। ਪੂਰੀ ਜਦੋਂ ਵੀ ਟੈਕਸ ਲੱਗਦਾ ਹੈ, ਪੰਜਾਬ ਦੀ ਇੱਕ ਕਲੈਕਟਿਵ ਸਾਈਕੀ ਹੈ, ਉਹ ਰਿਵੋਲਟ ਕਰਦੀ, ਬਿਲਕੁਲ ਰਿਐਕਟ ਕਰਦੀ ਉਹਦੇ 'ਤੇ ਕਰਦੀ। ਅਤੇ ਇਸ ਲਈ ਇੰਡੀਅਨ ਪੰਜਾਬ ਵਿੱਚ ਵੀ ਇਹੀ ਹੁੰਦਾ, ਜਦੋਂ ਵੀ ਕੋਈ ਥੋੜ੍ਹਾ ਜਿਹਾ ਮੋਦੀ ਕਰਨਾ ਚਾਹੁੰਦਾ ਕਿ ਜੀ ਐਗਰੀਕਲਚਰ ਸੈਕਟਰ ਵਿੱਚ ਕੁਝ ਰਿਫਾਰਮਸ ਲੈ ਕੇ ਆਈਏ, ਉਹ ਕਹਿੰਦੇ ਕਾਰਪੋਰੇਟ ਫਾਰਮਿੰਗ ਹੋ ਰਹੀ ਅਤੇ ਇਹ ਪੰਜਾਬ ਵਿੱਚ ਤਾਂ ਸਾਡੇ 'ਤੇ ਹੋ ਹੀ ਰਹੀ, ਕੋਈ ਪੁੱਛਦਾ ਹੀ ਨਹੀਂ ਉਸ ਸਾਈਡ 'ਤੇ ਨਾ। ਉਹਨਾਂ 'ਤੇ ਟੈਕਸ ਬਹੁਤਾ ਲੱਗਣਾ ਚਾਹੀਦਾ ਕਾਰਪੋਰੇਟ ਫਾਰਮਿੰਗ ਨਾਲ। ਮੋਦੀ ਵੀ ਤਾਂ ਇਹੀ ਚਾਹੁੰਦਾ ਨਾ ਕਿ ਉੱਥੇ ਜ਼ਰਾ ਕਾਰਪੋਰੇਟ ਫਾਰਮਿੰਗ ਵਿੱਚ ਟੈਕਸ ਵਧੇ। ਉਹ ਤਾਂ ਤੁਹਾਨੂੰ ਪਤਾ ਬੜੇ ਉੱਥੇ ਮੁਜ਼ਾਹਰੇ, ਬਹੁਤ ਬੜੇ ਬੜੇ ਮੁਜ਼ਾਹਰੇ ਹੋ ਗਏ ਸਨ ਉੱਥੇ। ਹਕੂਮਤ ਮੋਦੀ ਦੀ ਇੰਨੀ ਮਜ਼ਬੂਤ ਹਕੂਮਤ ਸੀ, ਇਹ ਪੰਜਾਬੀ ਮਿਲ ਕੇ ਉਹਨੂੰ ਰੋਲਣ ਲੱਗੇ ਸਨ। ਉਹ ਤਾਂ ਸ਼ੁਕਰ ਹੈ ਉਹਨੇ ਵਾਪਸ ਲੈ ਲਿਆ, ਕਿਉਂਕਿ ਉਹਨਾਂ ਨੇ ਕੋਈ ਗਵਰਨਮੈਂਟ ਨੇ ਕੋਈ ਕੰਪਨੀਆਂ ਵਗੈਰਾ ਉਹਨਾਂ ਤੋਂ ਇਨਵੋਲਵ ਕੀਤੀਆਂ ਸੀ ਕਿ ਜਿਹੜੀ ਪ੍ਰੋਡਕਟਸ ਨੇ ਕਿਸਾਨਾਂ ਦੀਆਂ ਉਹ ਖਰੀਦਣਗੇ, ਉਹ ਕਰਨਗੇ। ਉਹ ਤਾਂ ਬੜੇ ਕਿਸਾਨਾਂ ਤੇ ਆਪਣੀਆਂ ਫਸਲਾਂ ਹੀ ਟਰਾਲੀਆਂ ਲੈ ਕੇ ਆ ਗਏ ਅਤੇ ਇਹ ਰੋਡਾਂ ਬੰਦ ਕਰ ਦਿੱਤੀਆਂ। ਬੀਜ ਹੈ ਸਨ ਕੋਈ ਇਸ ਤਰ੍ਹਾਂ ਦੇ ਰੋਲੇ ਬਣੇ ਕਿ ਬੀਜ ਦਾ ਠੇਕਾ ਉਹਦੇ ਕੋਲ ਹੋਏਗਾ, ਇਹ ਹੋਏਗਾ। ਉਸ ਵਿੱਚ ਕਾਰਪੋਰੇਟ ਕੰਪਨੀਆਂ ਉਹਨਾਂ ਨੇ ਇਨਵੋਲਵ ਕੀਤੀਆਂ, ਕਾਫੀ ਉਹਨੂੰ ਰਜਿਸਟ ਕਰ ਰਹੇ ਸੀ। ਅਤੇ ਪੰਜਾਬ ਵਿੱਚ ਤੇ ਹੋ ਰਿਹਾ, ਇਹਦੇ ਉੱਤੇ ਕੋਈ ਕਿਸਾਨ ਕਿਉਂ ਨਹੀਂ ਉੱਠਦਾ? ਬਿਲਕੁਲ। ਅਸਲ ਉਸ ਤਰ੍ਹਾਂ ਮੇਰੇ ਖਿਆਲ ਕੋਈ ਕਿਸਾਨਾਂ ਦੀ ਜਿਹੜੀ ਕਮਿਊਨਿਟੀ ਇੱਥੇ ਹੈ ਉਹ ਉਸ ਤਰ੍ਹਾਂ ਬਹੁਤ ਜ਼ਿਆਦਾ ਆਰਗੇਨਾਈਜ਼ ਨਹੀਂ ਹੈ। ਉਹਨਾਂ ਦੀ ਆਰਗੇਨਾਈਜੇਸ਼ਨ ਤੇ ਹੈ, ਲੇਕਿਨ ਉਹ ਬਸ ਇਤਨੀ ਜ਼ਿਆਦਾ ਮੈਨੂੰ ਲੱਗਦਾ ਸਟਰੋਂਗ ਨਹੀਂ ਹੈ। ਬਸ ਉਹਨੂੰ ਰੋਟੀ ਲੱਭੀ ਜਾਂਦੀ ਹੈ। ਕਿਉਂਕਿ ਦੇਖੋ ਨਾ, ਹੁਣ ਇਹਨਾਂ ਨੇ ਮਤਲਬ ਜਿਹੜੇ ਇੰਡਸਟਰੀਲਿਸਟ ਨੇ, ਸਾਰਾ ਤੁਹਾਨੂੰ ਪਤਾ ਹੈ ਇੰਡਸਟਰੀਲਿਸਟ ਅਤੇ ਐਗਰੀਕਲਚਰਿਸਟ ਇਹਨਾਂ ਦੀ ਆਪਸ ਟਸਲ ਵੀ ਰਹੀ ਹੈ ਔਰ ਹੁਣ ਵੀ ਸਟਿਲ ਹੈ। ਔਰ ਹੁਣ ਮਸਲਨ ਰਿਪੋਰਟ ਹੋਇਆ ਕਿ ਜਿਹੜਾ ਸਾਊਥ ਪੰਜਾਬ ਦਾ ਕਾਟਨ ਬੈਲਟ ਆ, ਤੁਹਾਨੂੰ ਪਤਾ ਨਾ ਕਾਟਨ ਹੁਣ ਅਸੀਂ ਇੰਪੋਰਟ ਕਰ ਰਹੇ ਹਾਂ। ਮਤਲਬ ਅਸੀਂ ਕਾਟਨ ਜਿਹੜਾ ਐਕਸਪੋਰਟ ਕਰਦੇ ਸੀ, ਹੁਣ ਜਿਹੜੀ ਸਾਡਾ ਜਿਹੜਾ ਟੈਕਸਟਾਈਲ ਮਿਲਰ ਆ ਉਹ ਅੱਛੀ ਕਾਟਨ ਜਿਹੜੀ ਬਾਹਰੋਂ ਇੰਪੋਰਟ ਕਰ ਰਿਹਾ, ਕਿਉਂਕਿ ਅਸੀਂ ਅੱਛੀ ਕਾਟਨ ਪ੍ਰੋਡਿਊਸ ਨਹੀਂ ਕਰ ਰਹੇ, ਘੱਟ ਕਰ ਰਹੇ। ਸਾਊਥ ਪੰਜਾਬ ਬੈਲਟ ਸੀਗਾ, ਹੁਣ ਉੱਥੇ ਸ਼ੂਗਰ ਮਿਲ ਆਲਰੇਡੀ ਪਹਿਲਾਂ ਬਹੁਤ ਜ਼ਿਆਦਾ ਸੀ, ਤੁਹਾਨੂੰ ਪਤਾ ਤਰੀਨਸ ਇਹ ਉਹ ਸਾਰੀਆਂ, ਉਹ ਤਾਂ ਗੰਨੇ ਦੀ ਵਜ੍ਹਾ ਤੋਂ ਜ਼ਮੀਨ ਖਰਾਬ ਹੋ ਰਹੀ। ਲੇਕਿਨ ਹੁਣ ਇਸ ਦੌਰ ਦੇ ਵਿੱਚ ਡਾਨ ਨੇ ਰਿਪੋਰਟ ਕੀਤਾ ਕਿ 2 ਕਿ 3 ਸ਼ੂਗਰ ਮਿਲਾਂ ਨਵੀਆਂ ਲੱਗ ਰਹੀਆਂ ਸਾਊਥ ਪੰਜਾਬ ਕਾਟਨ ਬੈਲਟ ਦੇ ਵਿੱਚ। ਦੇਖੋ ਉੱਥੇ ਉਹ ਖਰਾਬ ਕਰ ਰਹੇ ਨੇ। ਅਤੇ ਬਲੋਚਿਸਤਾਨ ਵਿੱਚ ਜੀ ਸਾਹਿਬ ਉਹ ਜਿਹੜਾ ਤੁਰਬਤ ਦੇ ਕੋਲ ਅਤੇ ਉਹ ਉੱਧਰ ਡੈਮ ਬਣਿਆ ਨਾ, ਜਿਹੜਾ ਮੈਰਾਨੀ ਡੈਮ ਹੈ, ਕਿਹੜਾ ਮੈਰਾਨੀ ਹੈ, ਉੱਥੇ ਉਹਨਾਂ ਨੇ ਕਪਾਹ ਲਾਉਣੀ ਸ਼ੁਰੂ ਕਰ ਦਿੱਤੀ। ਉਹਨੂੰ ਜਿਹੜਾ ਸਿੰਧੀ ਪਹਿਲੇ ਥਰ ਵਾਲੇ ਜਾਂਦੇ ਸਨ, ਹਰੀ ਪੰਜਾਬ ਆਉਂਦੇ ਸਨ ਸਾਊਥ ਪੰਜਾਬ ਅਤੇ ਬਾਕੀ ਸਿੰਧ ਵਿੱਚ, ਹੁਣ ਉੱਥੇ ਜਾ ਕੇ ਕਰਦੇ ਨੇ, ਕਹਿੰਦੇ ਜੀ ਕਿ ਇਜਿਪਸ਼ੀਅਨ ਕਾਟਨ ਤੋਂ ਬੈਸਟ ਕਾਟਨ ਉੱਥੇ ਪੈਦਾ ਹੋ ਰਹੀ, ਅਤੇ ਬਲੋਚਿਸਤਾਨ ਵਿੱਚ ਵੀ ਹੋ ਰਹੀ, ਸ਼ੁਰੂ ਕਰ ਦਿੱਤੀ ਉਹਨਾਂ ਨੇ। ਇਹਨਾਂ ਨੇ ਆਪਣੀ ਜ਼ਮੀਨਾਂ ਰੋੜ ਦਿੱਤੀਆਂ, ਜ਼ਾਇਆ ਕਰ ਦਿੱਤੀਆਂ। ਬਿਲਕੁਲ। ਅਤੇ ਉਹ ਤਾਂ ਹੁਣ ਉੱਥੇ ਜਾ ਕੇ ਸ਼ਿਫਟ ਹੋ ਗਈ। ਬਿਲਕੁਲ ਸਹੀ ਆ। ਉਹ ਜ਼ਾਰਾ ਕਾਟਨ 'ਤੇ ਰਿਸਰਚ ਵੀ ਹੋਣੀ ਚਾਹੀਦੀ ਸੀ ਉਹਦੇ ਲਈ ਉੱਥੇ। ਬਿਲਕੁਲ। ਦੂਸਰਾ ਮੈਂ ਤਾਂ ਜ਼ਰਾ 'ਤੇ ਬੜਾ ਕੰਮ ਕੀਤਾ, ਤੁਹਾਨੂੰ ਪਤਾ ਜਿਹੜਾ ਗੰਨਾ ਵਾ, ਇਹ ਗੰਨੇ ਨੂੰ ਪਾਣੀ ਬਹੁਤ ਚਾਹੀਦਾ ਔਰ ਤੁਹਾਡੀ ਜਿਹੜਾ ਪੂਰਾ ਜਿਹੜਾ ਗਰਾਊਂਡ ਵਾਟਰ ਜਿਹੜਾ ਟੇਬਲ ਉਹ ਡਾਊਨ ਕਰਦਾ, ਠੀਕ ਹੈ ਨਾ। ਇਸ ਕਰਕੇ ਗੰਨਾ ਕੋਈ, ਔਰ ਦੂਸਰਾ ਹੈ ਕਿ ਚੀਨੀ 'ਚ ਅਸੀਂ ਆਲਰੇਡੀ ਸਰਪਲਸ ਹਾਂ ਔਰ ਚੀਨੀ ਅਸੀਂ ਆਲਰੇਡੀ ਐਕਸਪੋਰਟ ਕਰਦੇ ਹਾਂ, ਅਤੇ ਸਾਨੂੰ ਮਜ਼ੀਦ ਸ਼ੂਗਰ ਮਿਲਾਂ ਲਾਉਣ ਦੀ ਕੀ ਜ਼ਰੂਰਤ? ਕੋਈ ਨਹੀਂ, ਉਹ ਬੰਦ ਕਰਨ, ਬਲਕਿ ਉਹ ਬਾਹਰੋਂ ਕਹਿੰਦੇ ਸਸਤੀ ਲੱਭਦੀ ਹੈ ਅਤੇ ਬਾਹਰੋਂ ਮੰਗਾ ਲਿਆ। ਤੁਸੀਂ ਆਪਣੀ ਕਾਟਨ ਉਗਾਓ, ਉਹਦੇ ਨਾਲ ਕੱਪੜੇ ਬਣਾਓ, ਐਕਸਪੋਰਟ ਕਰੋ। ਇਹਨਾਂ ਦੀ ਕੋਈ ਸਕੀਮ ਕੱਢਣੀ ਚਾਹੀਦੀ ਸਾਹਿਬ, ਜਿਹੜੀ ਸ਼ੂਗਰ ਮਿਲਾਂ ਜਿਹੜਾ ਬੰਦ ਕਰੇਗਾ ਅਤੇ ਉਹਦੀ ਜਗ੍ਹਾ 'ਤੇ ਕੋਈ ਕਾਟਨ ਫੈਕਟਰੀ ਲਾਏਗਾ, ਉਹਨੂੰ ਸੂਤ ਵਾਲੀ ਫੈਕਟਰੀ ਜਿਹੜੀਆਂ ਵੀ ਹੁੰਦੀਆਂ ਨੇ, ਉਹ ਕੀ ਕਹਿੰਦੇ ਨੇ, ਇੱਕ ਬੜਾ ਵਰਡ ਹੈ ਜਿਹੜੇ ਕਪਾਹ ਨੂੰ ਕਰਦੇ ਨੇ, ਟਰੀਟ ਪ੍ਰੋਸੈਸ ਕਰਦੇ ਨੇ, ਜਿਨਿੰਗ ਉਹ ਕਰਨ, ਅਤੇ ਉਹਨੂੰ ਗੌਰਮੈਂਟ ਪੈਸੇ ਦੇਗੀ, ਉਹਨੂੰ ਸਬਸਿਡੀ ਦੇਗੀ, ਅਤੇ ਇਹ ਬੰਦ ਕਰ ਦੇਣ ਅਤੇ ਉਹ ਲਾ ਲੈਣ। ਲੇਕਿਨ ਰਾਣਾ ਸਾਹਿਬ ਮੈਂ ਤੁਹਾਨੂੰ ਕਿਹਾ ਨਾ ਕਿ ਇਸ ਵੱਲੋਂ ਜਿਹੜਾ ਇਹ ਹਰ ਮੈਂ ਪੋਡਕਾਸਟ ਜ਼ਿਕਰ ਕਰਦਾ ਕਿ ਜਿਹੜਾ ਰੂਲਿੰਗ ਲੀਡ ਹੈ, ਜਿਹੜੀ ਇਸ ਮੁਲਕ ਦੀ ਸ਼ਰਾਫੀਆ, ਉਹ ਸਿਰਫ ਇਹਨਾਂ ਦਾ ਆਪਣਾ ਬੈਨੀਫਿਟ। ਤੁਹਾਨੂੰ ਪਤਾ ਕਿ ਜਿਹੜੇ ਸ਼ੂਗਰ ਮਿਲਾਂ ਵਾ, ਕਿਉਂਕਿ ਇਹ ਸਾਰੀਆਂ ਨੂਨ ਲੀਗ ਦੇ ਵੀ ਜਿਹੜੇ ਲੋਕ ਸ਼ਾਮਲ ਨੇ, ਪੀਪਲਸ ਪਾਰਟੀ ਵਾਲੇ ਵੀ ਇਹਨਾਂ ਦੀ ਸ਼ੂਗਰ ਮਿਲਾਂ ਨੇ, ਅਤੇ
ਇਹਨਾਂ ਨੇ ਲਾ ਪਤਾ ਕੀ ਬਣਾਏ ਹੋਏ ਨੇ, ਹੂੰ ਮਸਲਨ ਜਿਹੜਾ ਸ਼ੂਗਰ ਮਿਲ ਦਾ ਏਰੀਆ ਨਾ, ਉਹਦੇ 'ਚ ਤੁਸੀਂ ਆਪਣਾ ਗੁੜ ਨਹੀਂ ਬਣਾ ਸਕਦੇ। ਆਹ ਬਿਲਕੁਲ, ਉਹ ਜਦੋਂ ਤੁਸੀਂ ਗੁੜ ਬਣਾਓਗੇ ਬਿੱਲਣਾ ਚੁੱਕ ਲੈਂਦੇ ਉਹ ਨੇ, ਠੀਕ ਚੁੱਕ ਹੈ, ਰੇਟ ਲੈਂਦੇ, ਕਰਕੇ ਹਾਂ। ਠੀਕ ਹੈ ਨਾ, ਕਿ ਬਈ ਕਿਸਾਨ ਆਪਣੀ ਪ੍ਰੋਡਕਟ ਅਗਰ ਨਹੀਂ ਸ਼ੂਗਰ ਮਿਲ ਨੂੰ ਦੇਣਾ ਚਾਹੁੰਦਾ ਤੇ ਆਪਣੀ ਪ੍ਰੋਡਕਟ ਜਿਹੜੀ ਆ ਉਹ ਖੁਦ ਕਿਉਂ ਨਹੀਂ ਵੇਚ ਸਕਦਾ, ਤੇ ਫਿਰ ਸ਼ੂਗਰ ਮਿਲ ਵਾਲੇ ਤੁਹਾਨੂੰ ਪਤਾ ਇਹਨਾਂ ਨੂੰ ਇੰਨਾ ਜ਼ਲੀਲ ਕਰਕੇ ਦਿੰਦੇ ਨੇ ਪੇਮੈਂਟਾਂ 6-6 ਮਹੀਨੇ, ਹੁਣ ਕੋਈ ਰੈਗੂਲਰਾਈਜ਼ ਕੀਤੀਆਂ। ਵੈਸੇ ਮੈਂ ਤੁਹਾਨੂੰ ਦੱਸਾਂ, ਇਮਰਾਨ ਖਾਨ ਦਾ ਮੈਂ ਕੋਈ ਸਪੋਰਟਰ ਨਹੀਂ ਹੈ, ਲੇਕਿਨ ਇਮਰਾਨ ਖਾਨ ਦੌਰ 'ਚ ਸ਼ੂਗਰ ਮਿਲਾਂ ਦੇ ਉੱਤੇ ਜਿਹੜਾ ਨਾ ਇਹਨਾਂ ਨੇ ਕੰਮ ਠੀਕ ਕੀਤਾ ਸੀ। ਹਾਂ, ਉਹਦੇ 'ਚ ਉੱਥੋਂ ਹੀ ਤਰੀਨ ਸਾਹਿਬ ਨਾਰਾਜ਼ ਹੋਏ ਸੀ, ਬਿਲਕੁਲ ਠੀਕ ਹੈ। ਇੱਕ ਤਾਂ ਇਹਨਾਂ ਨੇ ਇਹ ਹੈ ਕਿ ਪੇਮੈਂਟਾਂ ਜਿਹੜੀਆਂ ਨੇ, ਇਹਨਾਂ ਨੇ ਕਿਹਾ ਪੇਮੈਂਟਾਂ ਬੈਰਿਸਟਰ ਸ਼ਿਵਾਲ ਨੇ ਬੜੇ ਕੰਮ ਉਹਨਾਂ ਨੇ ਵੀ ਕੀਤਾ, ਇਹਨਾਂ ਨੇ ਕਿਹਾ ਪੇਮੈਂਟਾਂ ਇਨ ਟਾਈਮ ਹੋਣਗੀਆਂ। ਇਹ ਲੋਕਾਂ ਨੂੰ ਜ਼ਲੀਲ ਇੱਕ ਸਾਲ ਇੱਥੇ ਹੁਣ ਜ਼ਮਾਨ ਵੱਟੂ ਸਾਹਿਬ ਸੀਡੀਏ 'ਚ ਆ ਗਏ ਨੇ, ਬੜੇ ਓਨੈਸਟ ਅਫਸਰ ਨੇ, ਉਹ ਉੱਥੇ ਰਹੇ ਨੇ, ਸੈਕਟਰੀ ਫੂਡ ਵੀ ਰਹੇ ਨੇ, ਔਰ ਕੇਨ ਕਮਿਸ਼ਨਰ ਇਸ ਤਰ੍ਹਾਂ ਦਾ ਉਹਦਾ ਵੀ ਰਿਹਾ। ਅੱਛਾ, ਉਹਨਾਂ ਨੇ ਬੜਾ ਟਾਈਟ ਕੀਤਾ ਸ਼ੂਗਰ ਮਿਲਾਂ ਨੂੰ। ਉਸ ਤੋਂ ਉਹਨਾਂ ਨੇ ਕਿਹਾ ਵੀ ਪੇਮੈਂਟਾਂ ਦਓਗੇ ਨਾ ਤਾਂ ਪਰਚਾ ਹੋ ਜਾਏਗਾ, ਔਰ ਉਹਨਾਂ ਨੇ ਕਿਹਾ ਮੈਨੇਜਰ ਤੇ ਪਰਚਾ ਨਹੀਂ ਹੋਏਗਾ, ਮਾਲਕ ਤੇ ਪਰਚਾ ਹੋਏਗਾ। ਚਲੋ ਜੀ, ਇਸ ਸਮੇਂ ਕੋਈ ਇਸ ਹਵਾਲੇ ਨੂੰ ਕੋਈ ਚੰਗੀ ਜੀ ਕੋਈ ਗੱਲ ਹੀ ਸੁਣਾ ਦੇ, ਕੋਈ ਖੁਸ਼ੀ ਵਾਲੀ ਖਬਰ ਸੁਣਾ ਦਿਆ ਕਰੋ। ਸਾਡੇ ਵੇਖ ਪੰਜਾਬੀ ਵਾਲੇ ਸਮਝਦੇ ਨੇ ਕਿ ਬ੍ਰਾਂਚ ਦੇ ਨਾਂ ਦੇ ਉੱਤੇ ਸਾਨੂੰ ਸੁੱਖੀਆਂ ਤੇ ਸੜੀਆਂ ਗੱਲਾਂ ਹੀ ਸੁਣਾਈ ਜਾਂਦੇ ਨੇ। ਖੁਸ਼ੀ ਵਾਲੀ ਖਬਰ ਵੀ ਰਾਣਾ ਸਾਹਿਬ ਸੁਣਾ ਦਿੰਦੇ, ਲੇਕਿਨ ਉਹਦੇ 'ਚ ਗਮੀ ਵਾਲੀ ਖਬਰ ਵੀ ਹੈ ਨਾ। ਉਹਦੇ ਵਿੱਚ ਇਹ ਖਬਰ ਹੈ ਕਿ ਅਟਕ ਤੋਂ ਨਿਕਲਿਆ ਸੋਨਾ, ਓਏ ਸੋਨੇ ਦੀ ਕਾਨਾ ਨਿਕਲਿਆ ਹੀ। ਹਾਂ ਨਾ, ਉਹਦੇ ਤੇ ਜਨਾਬ ਹੁਣ ਪੰਜਾਬ ਗਵਰਨਮੈਂਟ ਕਹਿੰਦੀ ਸਾਡਾ ਤੇ ਬੜਾ ਰੈਵਨਿਊ ਹੋਏਗਾ ਤੇ ਅਸੀਂ ਹੁਣ ਬੜੇ ਅਮੀਰ ਹੋ ਜਾਵਾਂਗੇ, ਤੇ ਇਹ ਤੇ ਗੱਲ ਖੁਸ਼ੀ ਵਾਲੀ। ਲੇਕਿਨ ਇਹਦੇ ਨਾਲ ਗਮੀ ਵਾਲੀ ਖਬਰ ਵੀ ਹੈ। ਗਮੀ ਵਾਲੀ ਇਹ ਹੈ ਕਿ ਜਿਹਨਾਂ ਕਿਸਾਨਾਂ ਦੀ ਜ਼ਮੀਨਾਂ 'ਚ ਨਿਕਲਿਆ ਸੋਨਾ, ਹਾਂ, ਉਹਨਾਂ ਨੂੰ ਉਹਨਾਂ ਦੇ ਪਰਚੇ ਦੇ ਰਹੇ ਨੇ ਝੂਠੇ। ਓਏ ਹੋਏ ਇੱਧਰ ਵੀ ਕਿਸਾਨ ਵੜ ਗਿਆ, ਕਿਸਾਨ ਵੜ ਗਏ। ਓਏ ਹੋਏ, ਉਹ ਕਹਿ ਰਹੇ ਨੇ, ਉਹ ਐਮਪੀ ਨੇ, ਤੁਹਾਨੂੰ ਪਤਾ ਪੰਜਾਬ ਅਸੈਂਬਲੀ ਡਿਬੇਟ ਹੋਈ ਇਸ ਹਫਤੇ, ਉਹਨੇ ਪੀਟੀਏ ਦਾ ਯਾਰ ਆਪੋਜੀਸ਼ਨ ਦੇ ਐਮਪੀ ਨੇ ਪਾਉਣੀ ਸੀ, ਮੋਸ਼ਨ ਉਹਨੇ ਪਾਈ ਸੀ ਕਿ ਬਈ ਇਹ ਲੋਕਾਂ ਤੇ ਝੂਠੇ ਪਰਚੇ ਕੋ ਦੇ ਰਹੇ। ਅਗਰ ਤੁਹਾਡਾ ਸੋਨਾ ਨਿਕਲਿਆ, ਉਹ ਫਿਰ ਪੰਜਾਬ ਗਵਰਨਮੈਂਟ ਨੇ ਕਿਹਾ ਜਿਹੜਾ ਮਾਈਨਸ ਗਰੀਬ ਆਦਮੀ ਦਾ ਤੇ ਕੋਈ ਇੱਥੇ ਹੈ ਹੀ ਨਹੀਂ ਕਿ ਉਹਦੀ ਪੱਕੀ ਦੀਵਾਰ ਬਣਾ ਲਵੇ, ਬੜੀ ਮਾਮ ਉਹ ਡੇਕ ਦਿੰਦੇ ਨੇ। ਉਹਦੇ ਜਿਵੇਂ ਸੋਨਾ ਨਿਕਲਿਆ ਤਾਂ ਉਹਨੂੰ ਉੱਥੋਂ ਕੱਢ ਦਿੰਦੇ ਨੇ। ਉਹ ਉੱਥੇ ਨਿਕਲਿਆ ਤੇ ਉਦਾਰ ਉਹਨਾਂ ਨੇ ਉਹ ਏਰੀਆ ਸਾਰਾ ਗਵਰਨਮੈਂਟ ਨੇ ਲੈ ਲਿਆ ਆਪਣੇ ਕਬਜ਼ੇ 'ਚ। ਠੀਕ ਹੈ, ਲੈ ਲਾ, ਤੁਸੀਂ ਕੋਈ ਮਸਲਾ ਨਹੀਂ ਲੈ ਸਕਦੇ, ਲੇਕਿਨ ਬਈ ਇਹਨਾਂ ਨੂੰ ਪੈਸੇ ਤਾਂ ਦਿਓ, ਜਿਹੜੇ ਕੰਪਨਸੇਸ਼ਨ ਦਿਓ। ਉਹ ਐਮਪੀ ਨੇ ਕਿਹਾ ਜੀ ਕੰਪਨਸੇਸ਼ਨ ਦੇ, ਬਲਕਿ ਜਿਹੜੇ ਲੋਕ ਰਜਿਸਟ ਕਰਦੇ ਨੇ ਕਿ ਸਾਡੀ ਕੰਪਨਸੇਸ਼ਨ ਤੋਂ, ਉਹਨਾਂ ਦੇ ਪਰਚਾ ਦੇ ਦਿੰਦੇ ਨੇ ਝੂਠ। ਓਏ ਹੋਏ, ਠੀਕ ਹੈ। ਤੇ ਇਹ ਸੋਨਾ ਕੱਢਣ ਅੱਛੀ ਗੱਲ ਆ, ਹਕੂਮਤ ਅਮੀਰ ਹੋਵੇ, ਰੋਡ ਸ਼ੋਅ ਬਣਾਉਣ, ਲੋਕਾਂ ਨੂੰ ਤਰੱਕੀ ਹੋਵੇ, ਸੂਬਾ ਐ ਮੈਂ ਕਹਿੰਦਾ ਲੋਕ ਤੇ ਪ੍ਰਾਇੋਰਟੀ ਕੋਈ ਨਹੀਂ, ਲੇਕਿਨ ਗਰੀਬ ਜਿਹੜਾ ਕਿਸਾਨ ਆ ਉਹਦਾ ਵੀ ਖਿਆਲ ਰੱਖਣਾ, ਉਹਨਾਂ ਨੂੰ ਕੰਪਨਸੇਸ਼ਨ ਦੇਣ, ਉਹਨਾਂ ਨੂੰ ਜ਼ਮੀਨਾਂ ਆਲਟਰਨੇਟ ਦੇਣ, ਤਾਂ ਕਿ ਉਹ ਆਪਣਾ ਰੋਜ਼ੀ ਰੋਟੀ ਚੱਲੇ। ਗਰੀਬ ਆਦਮੀ ਤੇ ਰਜਿਸਟਰ ਨਹੀਂ ਨਾ ਹੁੰਦਾ ਇਹਨਾਂ ਦੀ ਸਰਕਾਰੀ ਤੇ ਮਾਫੀਆ ਦੀ ਨਾ, ਉਹਦੇ ਉੱਤੇ ਰੇਡਾਰ ਦੇ ਉੱਤੇ। ਉਹ ਤਾਂ ਕਹਿੰਦੇ ਇਹਨੂੰ ਤੇ ਫਰਕ ਕਰੋ ਨਾ, ਇਹਦਾ ਕੀ ਇਸ ਨੂੰ ਕਹਿਣਾ। ਹਾਲਾਂਕਿ ਉਹ ਗਰੀਬ ਆਦਮੀ ਹੋਏਗਾ, ਉਸ ਦੀ ਸਕਿੱਲ ਬਣੇਗੀ, ਉਹ ਤਰੱਕੀ ਕਰੇਗਾ, ਤਾਂ ਤੁਹਾਡਾ ਹੀ ਹਿੱਸਾ ਹੈ, ਸੁਸਾਇਟੀ ਦਾ ਹਿੱਸਾ ਹੈ, ਤੁਹਾਡੇ ਕੰਮ ਆਏਗਾ ਨਾ। ਇਹ ਸੋਚਦੇ ਨਹੀਂ। ਲੇਕਿਨ ਰਾਣਾ ਸਾਹਿਬ, ਅਸੀਂ ਤੇ ਜਿੱਥੇ ਵੀ ਕਿਸਾਨਾਂ ਦੀ ਜ਼ਮੀਨਾਂ ਲੈਂਦੇ ਨੇ ਨਾ, ਉਹ ਭਾਵੇਂ ਡੈਮ ਬਣਨ ਤੁਹਾਡੇ ਉਧਰ, ਉੱਥੇ ਵੀ ਰੋਂਦੇ ਦੇਖ ਕੇ ਪ੍ਰੋਟੈਸਟ ਕਰਦੇ। ਬਸ ਇਹ ਚੋਈ ਸਾਹਿਬ ਇੰਝ ਹੀ ਹੈ। ਇਹ ਗੋਰਿਆਂ ਨੇ ਵੀ ਪੰਜਾਬੀਆਂ 'ਤੇ ਬੜਾ ਜ਼ੁਲਮ ਕੀਤਾ ਹੈ, ਕਦੀ ਟੈਕਸ ਲਾਏ, ਕਦੀ ਅਮੀਆਨੇ ਲਾਏ, ਅਤੇ ਕਦੀ ਜਦੋਂ ਫਸਲ ਚੰਗੀ ਨਹੀਂ ਸੀ ਹੁੰਦੀ ਉਸ ਵਕਤ ਵੀ ਉਹ ਆ ਜਾਂਦੇ ਸਨ ਉਹ ਟੈਕਸ ਲੈਣ ਵਾਸਤੇ। ਅਤੇ ਇੱਥੇ ਬੜੀਆਂ ਰਿਵੋਲਟਾਂ ਹੋਈਆਂ ਗੋਰਿਆਂ ਦੇ ਦੌਰਾਂ 'ਚ, ਇੰਡੀਆ 'ਚ ਹੋ ਰਹੀਆਂ, ਸਾਡੇ ਨਹੀਂ ਹੁੰਦੀ। ਚਲੋ ਉਹਦਾ ਕਦੀ ਕਿੰਨਾ ਕਦੀ ਤਾਂ ਕੋਈ ਹੋਸ਼ ਆਏਗਾ ਪੰਜਾਬ ਦੇ ਕਿਸਾਨ ਨੂੰ ਵੀ। ਅਤੇ ਗੱਲ ਇੱਥੇ ਮੁਕਾਉਂਦੇ। ਚੰਗੀ ਖਬਰ ਕਹੀ ਸੀ ਤੁਸੀਂ, ਵਿੱਚੋਂ ਇੱਕ ਹੋਰ ਭੈੜੀ ਖਬਰ ਕੱਢ ਕੇ ਸੁਣਾਤੀ। ਅਤੇ ਅਗਲੇ ਹਫ਼ਤੇ ਮੈਂ ਫਿਰ ਆਪਣੇ ਜ਼ਿੰਮੇ ਲੈਂਦਾ, ਮੈਂ ਕੋਈ ਨਾ ਅਗਲੇ ਪੰਜਾਬੀ ਬ੍ਰਾਂਚ ਹੈ ਤੁਹਾਡੇ ਲਈ ਕੋਈ ਚਾਹੁੰਦੀਆਂ ਖਬਰਾਂ ਲੈ ਕੇ ਆਵਾਂਗੇ, ਕੋਈ ਹੱਸੀ ਖੁਸ਼ੀ ਵਾਲੀਆਂ, ਤੁਸੀਂ ਹੱਸੋ ਅਤੇ ਖੇਡੋ। ਹੋਏਗੀ ਵੀ ਗਰਮੀ, ਅਤੇ ਗਰਮੀਆਂ 'ਚ ਤਾਂ ਅੱਜ ਕੱਲ੍ਹ ਜਿਹੜਾ ਨਾ ਬੜਾ ਇੱਥੇ ਛੋਲੀਏ ਦੀ ਅੱਜ ਕੱਲ੍ਹ ਬੜੀ ਬਹਾਰ ਹੈਗੀ ਹੈ, ਸੁਣਿਆ। ਉਹਦਾ ਪੁਲਾਅ ਵੀ ਬੜਾ ਅੱਛਾ ਬਣਦਾ, ਉਹ ਗੋਸ਼ਤ 'ਚ ਬਣਾਈਏ ਮਟਨ ਦੇ ਨਾਲ ਚੋਈ ਸਾਹਿਬ, ਓਏ ਹੋਏ 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 ਹੋਏ। ਅਗਲੇ ਹਫ਼ਤੇ ਤੁਹਾਨੂੰ ਬ੍ਰਾਂਚ 'ਚ ਉਹ ਫਿਰ ਪੇਸ਼ ਕਰਾਂਗੇ, ਹੈ ਨਾ। ਹੈ ਫਿਰ ਹੋਏਗੀ ਕੱਚੀ ਲੱਸੀ, ਕੱਚੀ ਤਾਂ ਨਹੀਂ ਪੱਕੀ ਹੋਏਗੀ, ਕੱਚੀ ਲੱਸੀ ਦਾ ਮਹੀਨਾ ਆਉਣਾ ਜੂਨ 'ਚ। ਲਓ ਜੀ, ਫਿਰ ਤੁਸੀਂ ਵੀ ਚਟਖਾਰੇ ਲਵੋ, ਅਤੇ ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਕਰਾਂਗੇ ਗੱਲ, ਅਤੇ ਛੋਲੀਏ ਅਤੇ ਮਟਨ ਦੇ ਗੋਸ਼ਤ ਦੀ ਜਿਹੜੀ ਕੜਾਈ ਉਹਦੇ ਨਾਲ ਆਵਾਂਗੇ ਤੁਹਾਡੇ ਕੋਲ। ਅੱਜ ਲਈ ਇੰਨਾ ਹੀ। ਅੱਲਾ ਬੇਲੀ।